ਲਾਲਾ ਜੀ ਕੀ ਹਾਲ ਆ? ਵਧੀਆ ਜੀ, ਅੱਲਾ ਦਾ ਕਰਮ ਰਾਣਾ ਸ਼ਕੂਰ ਸਾਹਿਬ। ਤੁਸੀਂ ਸੁਣਾਓ ਕਿਆਸੀਆਂ ਸਿਹਤਾਂ ਤੇ ਬੀਤਾਂ ਠੀਕ ਆ? ਹਾਂ ਠੀਕ ਠਾਕ, ਅੱਲਾ ਦੀ ਰਹਿਮਤ ਆ। ਲਾਲਾ ਜੀ ਇਹ ਜਿਹੜਾ YouTube ਤੇ ਤੁਸੀਂ ਕੰਮ ਕਰ ਰਹੇ ਆ, ਹਾਂਜੀ, ਹੋਰ ਵੀ ਲੋਕ ਬੜਾ ਕਰਦੇ ਆ, ਇਹ ਫੇਲ ਕਿਉਂ ਹੋ ਜਾਂਦੇ ਆ, ਰਹਿ ਕਿਉਂ ਜਾਂਦੇ ਆ? ਕੋਈ ਟਿਪ ਦਿਓ ਇਹਦੇ ਬਾਰੇ 'ਚ। ਸ਼ਕੂਰ ਭਾਈ ਦੇਖੋ, ਤੁਸੀਂ ਚਲੋ ਸਾਨੂੰ ਪੁੱਛਿਆ, ਅਸੀਂ ਤੇ ਆਪ ਤੇਰੇ ਸਾਹਮਣੇ ਕਿਹੜਾ ਕੋਈ ਮਕਸਦ, ਅਸੀਂ ਤਾਂ ਨਕਾਰਾ ਜਿਹੇ ਬੰਦੇ ਆ। ਆਪਣੇ ਇਲਮ ਦੇ ਹਿਸਾਬ ਨਾਲ ਤੁਹਾਨੂੰ ਕੋਈ ਗੱਲ ਜ਼ਰੂਰ ਦੱਸ ਦਿੰਦੇ ਆ। ਚਾਹੇ YouTube ਹੋਵੇ, ਦੁਨੀਆ ਦੀ ਕੋਈ ਵੀ ਕੰਮ ਆ, ਕੋਈ ਬਿਜ਼ਨਸ ਆ, ਕੋਈ ਤੁਸੀਂ ਹੁਨਰ ਹਾਸਲ ਕਰਨਾ ਚਾਹੁੰਦੇ ਹੋ, ਕੋਈ ਨਿਜ਼ਾਮ ਤੁਸੀਂ ਕਰਨਾ ਚਾਹੁੰਦੇ ਨਾ, ਉਹਦੇ ਵਿੱਚ ਇੱਕ ਚੀਜ਼ ਯਾਦ ਰੱਖਿਓ। ਜਿੱਦਾਂ ਤੁਸੀਂ ਪੁੱਛਿਆ ਵੀ ਟਿਪ ਦਿਓ, ਉਹਦੇ ਵਿੱਚ ਬਹੁਤ ਸਾਰੇ ਲੋਕ ਨਾਕਾਮ ਹੋਣ ਦੀ ਵਜ੍ਹਾ ਕੀ ਹੈ? ਕੀ ਆ? ਪਹਿਲੇ ਤਾਂ ਮੈਂ ਤੁਹਾਨੂੰ YouTube ਦਾ ਹੀ ਦੱਸਦਾ ਨਾ ਕਿ ਇਹ ਹੀ ਲਾ ਲਓ ਤੁਸੀਂ, ਇਹਦੇ 'ਚ ਲੋਕ ਅਕਸਰ 70% ਹੀ ਫੇਲ ਹੁੰਦੇ ਆ, ਛੱਡ ਜਾਂਦੇ ਆ। ਆ ਜ਼ਿਆਦਾਤਰ। ਸਭ ਤੋਂ ਪਹਿਲੀ ਗੱਲ ਸ਼ਕੂਰ ਭਾਈ, ਇਹ ਦੇਖੋ ਕੋਈ ਵੀ ਬੰਦਾ ਨਾ, ਇੱਕ ਇਸੇ ਤਰ੍ਹਾਂ ਜਦੋਂ ਤੁਸੀਂ ਮੈਨੂੰ ਟਿਪ ਲਈ, ਇਹ ਕਿਸੇ ਦੋਸਤ ਕੋਈ ਮਿਸਤਰੀ ਸੀ, ਉਹਦਾ ਨਾ ਸ਼ਾਗਿਰਦ ਉਹਦੇ ਕੋਲ ਕੰਮ ਕਰਦਾ ਸੀ। ਉਹਨੇ ਨਾ ਆਪਣੇ ਉਸਤਾਦ ਨੂੰ ਡੇਲੀ ਬੇਸ ਤੇ ਪੁੱਛਣਾ ਕਿ ਉਸਤਾਦ ਜੀ ਮੈਨੂੰ ਕਾਫੀ ਦੇਰ ਹੋ ਗਈ ਆ, ਹੁਣ ਮੈਨੂੰ ਕੋਈ ਆਪਣਾ ਕਾਮਯਾਬੀ ਦੀ ਟਿਪ ਦਿਓ। ਉਸਤਾਦ ਨੇ ਵੀ ਹਿਸਾਬ ਲਾਉਣਾ ਵੀ ਅੱਛਾ ਯਾਰ ਹੁਣ ਅੱਜ ਕੰਮ 'ਚ ਫਸੇ, ਤੈਨੂੰ ਪਤਾ ਮਿਸਤਰੀਆਂ ਕੋਲ ਟਾਈਮ ਵੀ ਘੱਟ ਹੀ ਹੁੰਦਾ। ਉਹਨੇ ਕਿਹਾ ਯਾਰ ਕੱਲ ਨੂੰ ਸਹੀ, ਇਹ ਟਿਪ ਤੁਹਾਨੂੰ ਮੈਂ ਉਹ ਦੇਣ ਲੱਗਾ, ਹਰ ਬੰਦਾ ਕਾਮਯਾਬ ਇਨਸ਼ਾਅੱਲਾ ਤਾਲਾ ਹੋਏਗਾ ਜਿਵੇਂ ਇਸ ਟਿਪ ਨੂੰ ਫਾਲੋ ਕਰੇਗਾ। ਇਹ ਪੁੱਛਿਆ ਹੀ ਇਸੇ ਲਈ ਆ ਤੁਹਾਨੂੰ? ਹਾਂਜੀ। ਅੱਛਾ, ਉਹਨੇ ਕੀ ਕੀਤਾ? ਉਹਨੇ ਕਿਹਾ ਪੁੱਤਰ ਕੱਲ ਸਹੀ। ਅਗਲਾ ਦਿਨ ਹੋਇਆ, ਉਹਨੇ ਆਪਣੇ ਨੇ ਸ਼ਾਗਿਰਦ ਨੇ ਕੱਪੜੇ ਛੱਪੜੇ ਲਾਏ, ਉਸਤਾਦ ਆ ਗਿਆ। ਉਹਨੇ ਕਿਹਾ ਉਸਤਾਦ ਜੀ ਉਹ ਕੰਮ ਤੋਂ ਪਹਿਲਾਂ ਸਾਨੂੰ ਕੋਈ ਟਿਪ ਹੀ ਦੱਸ ਦਿਓ। ਉਹਨੇ ਕਿਹਾ ਲੈ ਵੀ ਬੱਚਾ, ਤੇਰਾ ਮੇਰਾ ਵਾਅਦਾ ਵਾ ਕਿ ਤੈਨੂੰ ਅੱਜ ਦੁਪਹਿਰੇ ਟਿਪ ਦੱਸ ਦੇਣੀ। ਉਹਨੇ ਕਿਹਾ ਜੀ ਠੀਕ ਆ। ਦੁਪਹਿਰ ਹੋਈ, ਰੋਟੀ ਪਾਣੀ ਖਾਦਾ। ਉਹਨੇ ਕਿਹਾ ਉਸਤਾਦ ਜੀ ਹੁਣ ਮੈਂ ਜਿੰਨੀ ਤੇ ਤੁਸੀਂ ਟਿਪ ਨਾ ਦੱਸੀ, ਮੈਂ ਤੇ ਨਹੀਂ ਕਹਾ ਤੁਹਾਡੀ ਜਾਨ ਛੱਡਣੀ, ਮੈਨੂੰ ਅੱਜ ਲਾਜ਼ਮਨ ਟਿਪ ਦਿਓ। ਉਹਨੇ ਕਿਹਾ ਲੈ ਪੁੱਤਰ ਜੇ ਤੂੰ ਕਹਿਣਾ ਨਾ, ਤੂੰ ਹੁਣ ਟਿਪ ਚਾਹੁੰਦਾ ਵਾ, ਚੱਲ ਫਿਰ ਅੱਜ ਤੈਨੂੰ ਟਿਪ ਦੇ ਦਿੰਦੇ ਆ। ਉਹਨੇ ਫੜਿਆ ਗੁੱਟੋਂ ਤੁਰ ਪਿਆ ਜੀ। ਹੁੰਦਾ ਉਸਤਾਦ ਜੀ ਕਿੱਧਰ ਨੂੰ? ਕਿਹਾ ਟਿਪ ਦੇਣ। ਉਹ ਜਿਸ ਟਾਈਮ ਗਏ ਅਗਲੇ ਪਾਸੇ ਸੀ ਦਰਿਆ, ਉਹਦੇ ਵਿੱਚ ਵੜ ਗਿਆ। ਉਸਤਾਦ ਕਹਿੰਦਾ ਆ ਜਾ। ਉਹ ਕਹਿੰਦਾ ਉਸਤਾਦ ਜੀ ਟਿਪ ਦੇਣੀ ਕਿਤੇ ਨਹਾ ਕੇ ਦੇਣੀ? ਉਹਨੇ ਕਿਹਾ ਪੁੱਤਰ ਟਿਪ ਹੀ ਮਿਲੂਗੀ। ਖੈਰ ਕਿੱਸਾ ਮੁਕਤਸਰ ਕੇ ਅੱਗੇ ਜਾਂਦੇ ਰਹੇ, ਜਿੱਥੇ ਪਾਣੀ ਇੱਥੇ ਆ ਗਿਆ। ਉਹ ਸ਼ਾਗਿਰਦ ਨੇ ਕਿਹਾ ਉਸਤਾਦ ਜੀ ਟਿਪ ਦੇ ਦਿਓ, ਮੈਨੂੰ ਕਿਹੜਾ ਪਹਿਲਾਂ ਲਈ ਜਾਂਦੇ। ਉਹਨੇ ਕਿਹਾ ਪੁੱਤਰ ਟਿਪ ਹੀ ਆ। ਲਈ ਗਿਆ ਪਾਣੀ ਇੱਥੇ ਆ ਗਿਆ। ਉਹਨੇ ਕਿਹਾ ਸ਼ਾਗਿਰਦ ਨੇ ਉਸਤਾਦ ਜੀ ਜੇ ਨਹੀਂ ਟਿਪ ਦੇਣੀ ਮੈਨੂੰ ਉਦਾਂ ਦੱਸ ਦਿਓ ਕਿੱਧਰ। ਉਹਨੇ ਕਿਹਾ ਪੁੱਤ ਟਿਪ ਵਾ, ਜੇ ਲੈਣੀ ਟਿਪ ਤੇ ਤੁਰਿਆ, ਨਹੀਂ ਤੇ ਵਾਪਸ ਮੁੜ ਜਾ। ਖੈਰ ਅੱਗੇ ਗਿਆ, ਇੱਥੇ ਪਾਣੀ ਆ ਗਿਆ। ਜੋ ਦੇਖਿਆ ਨਾ ਪਾਣੀ ਇੱਥੇ ਆ ਗਿਆ, ਉੱਥੇ ਉਹਨੇ ਕਿਹਾ ਜੀ ਹੁਣ ਤੈਨੂੰ ਟਿਪ ਦੇਣਾ। ਉਸਤਾਦ ਨੇ ਜੋ ਫੜਿਆ ਉਹਨੂੰ ਗਿੱਚੀ ਤੋਂ ਥੱਲੇ ਦੇ ਡਬੋ ਦਿੱਤਾ ਪੂਰੇ ਜ਼ੋਰ ਨਾਲ ਸ਼ਕੂਰ ਭਾਈ। ਉਹਨੇ ਜੀ ਖੈਰ ਥੱਲੇ ਲਾਲਾ ਜ਼ੋਰ ਜੱਪਾ ਲਿਆ। ਜਦੋਂ ਸਾਹ ਬੰਦ ਹੋਇਆ, ਤੈਨੂੰ ਪਤਾ ਜੋ ਬੰਦੇ ਨੂੰ ਗੋਤਾ ਹੁੰਦਾ ਹੋਵੇ, ਆਪਾਂ ਨਹਾਈਦਾ ਸੀਗਾ ਜੋ ਗੋਤਾ ਦਾ ਤੇ ਕੀ ਹਿਸਾਬ ਹੁੰਦਾ। ਉਹਨੇ ਜੀ ਆਪਣੀ ਵਾਹ ਜਿੰਦ ਲਾਈ, ਲਾ ਕੇ ਤੇ ਬਾਹਰ ਜੋ ਨਿਕਲੇ। ਉਹਨੇ ਕਿਹਾ ਉਸਤਾਦ ਮਾਫੀ ਦੇ ਦੇ, ਮੈਨੂੰ ਟਿਪ ਨਹੀਂ ਚਾਹੀਦੀ, ਮੈਨੂੰ ਜ਼ਿੰਦਗੀ ਰਹਿਣ ਦੇ ਤੂੰ। ਉਹਨੇ ਕਿਹਾ ਨਹੀਂ ਪੁੱਤਰ ਤੈਨੂੰ ਟਿਪ ਦੇ ਕੇ ਤੋਰਨੀ। ਉਹਨੇ ਕਿਹਾ ਤੂੰ ਮੈਨੂੰ ਕਿਹੜੀ ਟਿਪ ਦੇਣਾ? ਉਨੀ ਤੈਨੂੰ ਫੇਰ ਫੜਿਆ ਦੇ ਥੱਲੇ। ਹੁਣ ਉਸਤਾਦ ਜਾਣ ਵਾਲਾ ਸੀ, ਵੀ ਸ਼ਾਗਿਰਦ ਨਿੱਕਾ ਸੀਗਾ ਨਾ। ਉਹਨੇ ਸ਼ਕੂਰ ਬਾਈ ਜੋ ਨੱਪਿਆ ਹੀ ਨਾ, ਵਾਵਾ ਟਾਈਮ ਜੋ ਉਹਨੇ ਥੱਲੇ, ਉਹਨੇ ਵੀ ਪੂਰੇ ਟੇਲਣਾ ਉਤੋਂ ਨੱਪਿਆ। ਉਹ ਥੱਲੇ ਵਿਚਾਰਾ ਘੋਲ ਕਲਪਾ ਕਰਦਾ ਨਾ ਕੀਰ ਨਾ ਉਹ ਨਿਕਲ ਆਇਆ ਬਾਹਰ। ਉਹਨੇ ਕਿਹਾ ਉਸਤਾਦ ਜੀ ਕੋਈ ਟਿਪ ਨਹੀਂ ਚਾਹੀਦੀ, ਤੂੰ ਤਾਂ ਮੇਰੀ ਜਾਨ ਲੈਣਾ, ਮੈਨੂੰ ਕੰਮ ਵੀ ਨਹੀਂ ਚਾਹੀਦਾ। ਉਹਨੇ ਕਿਹਾ ਬੱਚਿਆ ਇਹ ਟਿਪ ਵਾ। ਉਹਨੇ ਕਿਹਾ ਕਿਹੜੀ ਟਿਪ ਵਾ, ਮੈਨੂੰ ਮਾਰ ਹੀ ਦਿੱਤਾ। ਉਹਨੇ ਕਿਹਾ ਨਹੀਂ। ਉਹਨੇ ਕਿਹਾ ਪੁੱਤਰ ਇੱਕ ਗੱਲ ਦੱਸ, ਜਦੋਂ ਮੈਂ ਤੈਨੂੰ ਪਹਿਲੋਂ ਥੱਲੇ ਡਬੋਇਆ ਤੇਰੇ ਮਾਈਂਡ ਦੇ ਵਿੱਚ ਕੋਈ ਤੈਨੂੰ ਮਾਂ-ਬਾਪ ਯਾਦ ਆਇਆ ਹੋਵੇ? ਉਹਨੇ ਕਿਹਾ ਜੀ ਨਹੀਂ। ਉਹਨੇ ਕਿਹਾ ਤੈਨੂੰ ਕਾਰੋਬਾਰ? ਉਹਨੇ ਕਿਹਾ ਨਹੀਂ। ਉਹਨੇ ਕਿਹਾ ਤੈਨੂੰ ਕੋਈ ਟਿਪ ਯਾਦ ਆਈ ਹੋਵੇ ਕਿ ਮੈਂ ਕਾਰੀਗਰੀ ਉਹ ਕਿੱਲੇ? ਉਹਨੇ ਕਿਹਾ ਜੀ ਨਹੀਂ। ਉਹਨੇ ਕਿਹਾ ਤੈਨੂੰ ਕੀ ਤੇਰਾ ਏਮ ਸੀ, ਕੀ ਤੇਰਾ ਟਾਰਗੇਟ ਸੀ? ਉਹਨੇ ਕਿਹਾ ਮੈਨੂੰ ਸਿਰਫ ਇੱਕੋ ਹੀ ਗੱਲ ਯਾਦ ਸੀ, ਮੈਨੂੰ ਜ਼ਿੰਦਗੀ ਯਾਦ ਸੀ ਮੈਂ ਬਾਹਰ ਕਿੱਦਾਂ ਨਿਕਲ। ਉਹਨੇ ਕਿਹਾ ਅੱਛਾ, ਤੇ ਜਦੋਂ ਤੈਨੂੰ ਦੂਜੀ ਵਾਰੀ ਡਬੋਇਆ ਤੇ ਪੁੱਤ ਮੇਰੀ ਇੱਕ ਗੱਲ ਸੁਣ ਲਾ, ਮੈਂ ਤੈਨੂੰ ਪੂਰੇ ਜ਼ੋਰ ਨਾਲ ਡਬੋਇਆ, ਤੂੰ ਜ਼ੋਰ 'ਚ ਮੇਰੇ ਨਾਲੋਂ ਕਿੰਨਾ ਘੱਟ ਵਾ, ਲੇਕਿਨ ਹਕੀਕੀ ਗੱਲ ਹੈ ਕਿ ਤੂੰ ਆਪਣੇ ਪੂਰੇ ਜ਼ੋਰ ਨਾਲ ਬਾਹਰ ਨਿਕਲਿਆ। ਉਦੋਂ ਤੇਰੇ ਜੇਨ 'ਚ ਕੀ ਸੀ? ਉਹਨੇ ਕਿਹਾ ਉਸਤਾਦ ਮੈਂ ਆਪਣੇ ਜ਼ੋਰ ਨਾਲੋਂ ਵੀ 100 ਗੁਣਾ ਜ਼ੋਰ ਜ਼ਿਆਦਾ ਲਾਇਆ, ਵਾਕਿਆ ਮੈਂ ਤੇਰੇ ਤੋਂ ਜਾਨ 'ਚ ਘੱਟ ਵਾਂ, ਲੇਕਿਨ ਉਹਨੇ ਕਿਹਾ ਕਿੱਦਾਂ ਨਿਕਲਿਆ? ਤੈਨੂੰ ਕੋਈ ਦੁਨੀਆ ਦੇ, ਉਹਨੇ ਕਿਹਾ ਮੈਨੂੰ ਸਿਰਫ ਇੱਕ ਟਾਰਗੇਟ ਸੀ ਮੇਰਾ, ਕਿ ਜਿੱਥੋਂ ਮੈਨੂੰ ਉਸਤਾਦ ਨੇ ਡਬੋ ਦਿੱਤਾ ਨਾ, ਕਿਸੇ ਵੀ ਤਰੀਕੇ ਨਾਲ ਮੈਂ ਬਾਹਰ ਨਿਕਲਣਾ। ਬਾਕੀ ਮੈਨੂੰ ਦੁਨੀਆ ਦੀ ਹਰ ਸ਼ੈ ਭੁੱਲ ਗਈ ਸੀ, ਸਿਰਫ ਯਾਦ ਇਹ ਸੀ ਕਿ ਬਾਹਰ ਕਿੱਦਾਂ ਨਿਕਲਣਾ। ਮੈਂ ਆਪਣੇ ਜ਼ੋਰ ਨਾਲੋਂ ਵੀ ਬੇਤਕਾ ਜ਼ਿਆਦਾ ਜ਼ੋਰ ਲਾਇਆ ਤੇ ਮੈਂ ਕਾਮਯਾਬ ਹੋ ਗਿਆ, ਬਾਹਰ ਨਿਕਲ ਤੁਹਾਡੇ ਸਾਹਮਣੇ ਖਲੋਤਾ। ਉਹਨੇ ਕਿਹਾ ਪੁੱਤਰ ਇਹ ਹੀ ਟਿਪ ਆ। ਵਾਹ ਜੀ ਲਾਲਾ ਜੀ। ਤੁਸੀਂ YouTube ਦਾ ਕਰੋ, ਤੁਸੀਂ ਡਰਾਈਵਰੀ ਦਾ ਕਰੋ, ਤੁਸੀਂ ਫੈਕਟਰੀ ਦਾ ਕੰਮ ਕਰੋ, ਤੁਸੀਂ ਕੋਈ ਵੀ ਕੰਮ ਕਰਨਾ ਨਾ, ਉਨੀ ਦੇਰ ਤੱਕ ਤੁਸੀਂ ਕਾਮਯਾਬ ਨਹੀਂ ਜਦੋਂ ਹਰ ਦੁਨੀਆ ਦੀ ਗੱਲ ਛੱਡ ਕੇ ਸਿਰਫ ਫੋਕਸ ਕਾਮਯਾਬੀ ਤੇ ਨਾ ਹੋਵੇ।
ਤੁਸੀਂ ਆਪਣੀ ਹਰ ਮੁਮਕਿਨ ਕੋਸ਼ਿਸ਼ ਕਰੋ, ਤੁਸੀਂ ਆਪਣੇ ਜ਼ੋਰ ਤੋਂ ਵੀ ਜ਼ਿਆਦਾ ਜ਼ੋਰ ਲਾਵੋ, ਇਨਸ਼ਾਅੱਲਾ ਤੁਸੀਂ ਕਾਮਯਾਬ ਹੋਵੋਗੇ। ਇਹ ਮੇਰੀ ਇੱਕ ਤੁਹਾਡੇ ਵਾਸਤੇ ਟਿਪ ਆ ਜਿਹੜੀ ਤੁਸੀਂ ਮੈਨੂੰ ਜਿਸ ਤਰ੍ਹਾਂ ਪੁੱਛੀ। ਲੋਕ ਨਾਕਾਮ ਇਸ ਤੋਂ ਹੁੰਦੇ ਕਿ ਲੋਕ ਜ਼ੋਰ ਲਾਉਣਾ ਹੀ ਛੱਡ ਦਿੰਦੇ। ਸਹੀ ਗੱਲ। ਠੀਕ ਹੋ ਗਿਆ ਨਾ? ਇਹ ਮੇਰੀ ਗੱਲ ਜੇ ਤੁਹਾਨੂੰ ਸਮਝ ਆਈ ਹੋਵੇ ਤੇ ਤੁਸੀਂ ਬਾਕੀ ਮੇਰੇ ਵੇਖਣ ਵਾਲੇ ਨਾਜ਼ਰੀਨ ਜਿਹੜੇ ਉਹਨਾਂ ਵਾਸਤੇ ਜੇ ਕੋਈ ਕੁਝ ਕਹਿਣਾ ਚਾਹੁੰਦੇ ਹੋ ਤੇ ਦੱਸ ਦਿਓ ਕਿ ਕੈਸੀ ਲੱਗੀ ਤੁਹਾਨੂੰ ਟਿਪ। ਇਹਨੇ ਟਿਪ ਵਾਕਈ ਤੁਹਾਡੀ। ਔਰ ਜਿਹੜਾ ਬੰਦਾ ਇਸ ਟਿਪ ਨੂੰ ਫਾਲੋ ਕਰੇਗਾ ਇਨਸ਼ਾਅੱਲਾ ਕੋਈ ਵੀ ਉਹ ਕੰਮ ਕਰਦਾ ਹੈਗਾ ਉਹਦੇ ਵਿੱਚ ਕੰਮ ਜੋ ਕਰਨ ਡਿਆ ਸਿਰਫ ਉਹਨੂੰ ਸਾਹਮਣੇ ਉਹ ਹੋਵੇ, ਫੋਕਸ ਹੋਵੇ ਉਹਨ ਤੇ ਪੂਰਾ ਉਹਨੂੰ ਦੁਨੀਆ ਦੀ ਹਰ ਚੀਜ਼ ਛੱਡ ਕੇ ਨਾ ਪੂਰੇ ਜ਼ੋਰ ਦੇ ਨਾਲ ਉਹਨੂੰ ਕਰੇ, ਪੂਰੇ ਪੈਸ਼ਨ ਦੇ ਨਾਲ, ਪੂਰੇ ਜਜ਼ਬੇ ਦੇ ਨਾਲ। ਬਸ ਇਹੀ ਇੰਨੀ ਕਿ ਮੇਰੀ ਟਿਪ ਆ, ਮੈਂ ਤੇ ਇੰਨੇ ਕਿ ਜੋਗਾ ਸੀ। ਬਾਕੀ ਮੈਂ ਆਪਣੇ ਵੇਖਣ ਵਾਲੇ ਦੋਸਤਾਂ ਨੂੰ ਰਾਣੇ ਸ਼ਕੂਰ ਨੇ ਜਿਹੜਾ ਸਵਾਲ ਪੁੱਛਿਆ ਇਹ ਬਹੁਤ ਅੱਛਾ ਇਹਨਾਂ ਨੇ ਪੁੱਛਿਆ। ਆਪਣੇ ਸਾਡੇ ਮਾਸ਼ਰੇ ਦਾ ਇੱਕ ਬਹੁਤ ਬੜਾ ਇਸ਼ੂ ਸੀਗਾ ਔਰ ਵਾਕਈ ਇਸ ਤਰ੍ਹਾਂ ਮੈਂ ਵੇਖਣ ਵਾਲੇ ਨਵੇਂ ਦੋਸਤਾਂ ਨੂੰ ਰਿਕੁਐਸਟ ਹੈ ਕਿ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਜਿਹੜੇ ਮੇਰੇ ਦੋਸਤ ਭਰਾ ਨੂੰ ਇਹ ਚੰਗਾ ਲੱਗਾ ਹੋਵੇ ਮੈਨੂੰ ਕਮੈਂਟ ਦੇ ਵਿੱਚ ਥੋੜਾ ਐਪਰੀਸ਼ੀਏਟ ਕਰ ਦਿਓ, ਦੱਸ ਦਿਓ ਕੈਸਾ ਲੱਗਾ, ਲਾਈਕ ਵੀ ਕਰਿਓ ਤੇ ਕੋਸ਼ਿਸ਼ ਕਰਿਓ ਕਿ ਅੱਗੇ ਸ਼ੇਅਰ ਕੀਤੀ ਜਾਏ। ਰਾਣੇ ਸ਼ਕੂਰ ਨੂੰ, ਲਾਲੇ ਵਕਾਰ ਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਸਾਰੇ ਦੋਸਤਾਂ ਨੂੰ ਸਾਡੇ ਤਰਫੋਂ ਅਸਲਾਮ ਵਾਲੇਕੁਮ ਜੀ।